ਉਹਨੇ ਜਾਂਦੇ ਸਾਰ ਸਭ ਤੋਂ ਪਹਿਲਾਂ ਮਾਦੀ ਮਸ਼ੀਨ ਦੇ ਦੰਦੇ ਬਦਲਨੇ ਨੇ ਬੜੇ ਦਿਨ ਤੋਂ ਉਹਦੇ ਦੰਦੇ ਫਸੇ ਨੇ ਮਸ਼ੀਨ ਤੇ। ਮੈਂ ਪਹਿਲਾਂ ਜਾ ਕੇ ਉਹਨੂੰ ਕਹਿੰਦਾ ਲਿਆਓ ਵੀ ਬਲੇਡ ਲਿਆਓ ਤੇ ਮੇਰੇ ਲੀੜੇ ਲਿਆਓ ਕਾਲੇ। ਐ ਲੱਗਦਾ ਜਿਵੇਂ ਆਪਦੇ ਪਿੰਡ ਹੀ ਕਿਤੇ ਆ ਗਏ ਹੁੰਦੇ ਆ। ਪਾਰਕਾਂ ਬਹੁਤ ਵਿਆਹ ਹੋਇਆ ਤੁਹਾਡਾ ਤਾਂ ਪੋਸਟਾਂ ਪਾਉਂਦੇ ਨੇ ਆਈਐਮ ਸਿੰਗਲ। ਉਹ ਭਰਾਵਾ ਤੂੰ ਸਿੰਗਲ ਹੀ ਕਰਦਾ ਏ ਉਹ ਪੁੱਲ ਤੇ ਜਾ ਕੇ ਮੂਰੇ ਹੋ ਕੇ ਨਾ ਥੱਪੀਆਂ ਮਾਰ ਲੱਗ ਗਿਆ। ਮੈਂ ਗੱਲ ਸੁਣ ਬਾਜੇ ਵਾਲਾ ਹਰਜੀਤ ਨਹੀਂ ਫੜ ਲਿਆ ਮੇਰੇ ਵਰਗਾ ਪੱਠੇ ਵੱਢ ਦੂਆ ਹੋ ਜਾ ਮੈਂ ਇਹ ਥੱਪੀਆਂ ਮਰੀ ਜਾਂਦਾ ਫਿਰ ਤੂੰ ਬਹੁਤ ਸਾਊਂਡ ਰੇਟਰ ਫੜ ਲਿਆ। अस्सलाम वालेकुम जी। ਲਓ ਜੀ ਇੱਕ ਹੋਰ ਵਲੌਗ ਅੱਜ ਦਾ। ਅਫਤਾਰੀ ਆ ਸਾਡੀ। ਅਫਤਾਰੀ ਕੀ ਆ ਸਾਡੀ? ਅਫਤਾਰੀ ਆ ਰੋਜਾ ਖੋਲਣਾ ਬਾਈ ਹੁਣਾਂ ਨੇ ਕਿੱਥੇ? ਤੇ ਡੇਰੇ ਤੇ ਭਿੰਡਰ ਦੇ ਤੇ ਵਿਕਾਸ ਭਿੰਡਰ ਦੇ ਡੇਰੇ ਵਿਕਾਰ ਭਿੰਡਰ ਦੇ ਡੇਰੇ ਤੇ ਆਪਾਂ ਖੋਲਣਾ ਰੋਜਾ। ਇੱਕ ਲਖਾਰੀ ਆ ਉੱਥੇ ਡੇਰੇ ਵਾਲਾ ਉਹਨੂੰ ਵੀ ਮਿਲਣਾ ਤੇ ਅਸੀਂ ਬਹੁਤ ਨੇੜੇ ਆ ਉੱਥੇ ਪਹੁੰਚਣ ਵਾਲੇ ਆ। ਉਹਦੇ ਡੇਰੇ ਨੂੰ ਜਾਣਦੇ ਆ ਆਪਾਂ। ਕਿਹਨੂੰ ਮਿਲਣਾ ਭੱਲਰ ਸਾਹਿਬ? ਉਹ ਲੈ ਮੈਂ ਫੈਨ ਹੀ ਬੜਾ ਤਕੜਾ ਦਾ। ਕੌਣ ਆ? ਉਹਨੇ ਜਾਂਦੇ ਸਾਰ ਸਭ ਤੋਂ ਪਹਿਲਾਂ ਮਾਦੀ ਮਸ਼ੀਨ ਦੇ ਦੰਦੇ ਬਦਲਨੇ ਨੇ ਬੜੇ ਦਿਨ ਤੋਂ ਉਹਦੇ ਦੰਦੇ ਫਸੇ ਨੇ ਮਸ਼ੀਨ ਤੇ। ਮੈਂ ਪਹਿਲਾਂ ਜਾ ਕੇ ਉਹਨੂੰ ਕਹਿੰਦਾ ਲਿਆਓ ਵੀ ਵੀਰ ਜੀ ਬਲੇਡ ਲਿਆਓ ਤੇ ਮੇਰੇ ਲੀੜੇ ਲਿਆਓ ਕਾਲੇ। ਮੈਂ ਸ਼ੁਰੂ ਕਰਾਂ ਬਲੇਡ। ਅਸੀਂ ਬੰਦੇ ਇਕੱਠੇ ਕਰਕੇ ਉਹ ਤੇ ਕਲਾਕਾਰ ਆਰਟਿਸਟ ਵਧੀਆ। ਅਸੀਂ ਮਿਲਦੇ ਆ ਜਾ ਕੇ ਰੌਣਕਾਂ ਲਾਉਂਦੇ ਆ ਫਿਰ ਤੁਹਾਨੂੰ ਦੱਸ ਅਫਤਾਰੀ ਕਰਦੇ ਆ ਜੱਲਾ ਚੱਲ ਕੇ। ਸੋ ਜੁੜੇ ਰਹੋ ਨਾਲ। ਅੱਜ ਆ ਵਕਾਰ ਭਿੰਡਰ ਦੇ ਨਾਲ ਅਫਤਾਰੀ ਰੌਂਦਾ ਅੱਗੇ ਲਰਿੰਦਰ ਪੁੱਲਰ ਦੀ ਤੇ ਅਫਤਾਰੀ ਤੇ ਅਸੀਂ ਕਰਨੀ ਆ। ਤੇ ਇਹ ਤੇ ਇਹਨਾਂ ਦੀ ਕਣਕ ਵਢਾਉਣ ਨਾਲ ਕਣਕ ਨਹੀਂ ਪਹਿਲਾਂ ਕਣਕ ਵੱਢ ਦੇ ਦੰਦੇ ਬਦਲਨੇ। ਮੈਂ ਜਾ ਕੇ ਪਹਿਲਾਂ ਮਸ਼ੀਨ ਦੇ ਬਲੇਡ ਬਦਲਨੇ ਨੇ ਜਾ ਕੇ। ਚਲੋ ਚੱਲਦੇ ਆਪਾਂ ਪਿੰਡ ਫਿਰ ਵਕਾਰ ਦੇ ਪਹੁੰਚਣ ਵਾਲੇ ਹੀ ਅਸੀਂ। ਮਿਲੋ ਪਹਿਲੇ ਬਾਅਦ ਚ ਮਿਲਦੇ ਆਪਾਂ। ਪਹਿਲਾਂ ਤਾਂ ਮੈਨੂੰ ਬਲੇਡ ਲਿਆ ਕੇ ਦਿਓ ਮੈਂ ਦੰਦੇ ਬਦਲ ਜਿਹੜਾ ਮੇਰਾ ਟਰੈਕਟਰ ਚੱਲਦਾ ਪੂਰਾ। ਲੈ ਵੀ ਆ ਗਿਆ ਵਕਾਰ। ਕੀ ਹਾਲ ਹੈ ਭਾਈ? ਮਿਸਟਰ ਵਕਾਰ ਭਿੰਡਰ। ਐ ਲੱਗਦਾ ਜਿਵੇਂ ਆਪਦੇ ਪਿੰਡ ਹੀ ਕਿਤੇ ਆ ਗਏ ਹੁੰਦੇ ਆ। ਪਾਰਕਾਂ ਬਹੁਤ ਵਿਆਹ ਹੋਇਆ ਤੁਹਾਡਾ ਤਾਂ ਇਹ ਮੈਂ ਦੱਸਿਆ ਬਰਬਾਦ ਹੋ ਗਈ। ਐ ਸ਼ਹਜ਼ਾਦ ਸਿੱਧੂ ਬਾਈ। ਹਾਂ ਇਹ ਤਾਂ ਸਿੱਖੋ ਉਹ ਮੈਂ ਅੱਜ ਇੱਕ ਵੀਡੀਓ ਵੇਖੀ ਸੀ ਕਹਿੰਦਾ ਕਿ 30 ਸਾਲ ਦੇ ਹੋ ਕੇ ਪੋਸਟ ਪਾਉਂਦੇ ਨੇ ਆਈ ਐਮ ਸਿੰਗਲ ਹੈ। 30 ਸਾਲ ਦੇ ਹੋ ਕੇ ਪੋਸਟਾਂ ਪਾਉਂਦੇ ਨੇ ਆਈ ਐਮ ਸਿੰਗਲ। ਉਹ ਭਰਾਵਾ ਤੂੰ ਸਿੰਗਲ ਹੀ ਤੂੰ ਰੱਡਾ ਹੌਲੀ ਜੇ ਬੋਲੋ ਜੇ ਨੇ ਵੀ ਨਹੀਂ ਕਰਾਇਆ। ਤਾਂ ਹੀ ਨਾ ਮੇਰੇ ਘਰ ਨਹੀਂ ਭਰਿਆ। ਸ਼ੇਰ ਬਦਲ ਚਲੋ ਉਹ ਭਗਵਾਨ ਦੀ ਕਸਮ ਮੇਰੇ ਮੂੰਹ ਤੇ ਨਿਕਲ ਗਈ। ਹੋਰ ਭਾਈ ਸਭ ਠੀਕ ਹੈ? ਫੋਟੋ ਖਿੱਚੋ ਯਾਰ। ਫੋਟੋ ਤਾਂ ਖਿੱਚੀ ਨਹੀਂ ਇੱਥੇ ਖੜੋ ਚਲੋ ਸਾਰੇ ਜਣੇ। ਚੱਲ ਫੋਟੋ ਤੂੰ ਪਿੱਛੇ ਜੇ ਫਿਲਮ ਆਈ ਕੋਈ ਮਹੀਨਾ ਦੇ। ਉਹ ਹਾਂ ਚੰਡੀਗੜ੍ਹ ਕਰਿਆ। ਹਾਂ ਆਜੋ ਭਾਈ ਅੰਦਰ। ਮੈਂ ਤਾਂ ਕਹਿੰਦਾ ਉਹ ਮੁੰਡੀ ਡਾਲਾ ਨਹੀਂ ਸੀ ਪਰ ਉੱਥੇ ਮੈਂ ਕਹਿੰਦਾ ਬਾਤ ਚੱਲ ਪਈ ਨਾ ਤੂੰ ਵੀ ਸਾਰੀ ਉੱਤੇ ਫੇਰ ਕਹਿਣਗੇ ਕਰਤਾ ਹੀ ਕੰਮ। ਇਹ ਆ ਕਾਰਪੇਟਰ ਦਾ ਡੇਰਾ। ਮੈਨੂੰ ਲੱਗਦਾ ਸਾਡੇ ਆਉਣ ਤੋਂ ਪਹਿਲਾਂ ਹੀ ਕਿਰਾਏ ਕੋਲੇ ਲਾ ਕੇ ਰੱਖੇ ਤੇ ਭਾਈ ਅਸੀਂ 6 ਮਹੀਨੇ ਦੀ ਸਫਾਈ ਨਹੀਂ ਕਰਦੇ ਸਿਰਫ ਤੁਹਾਡੇ ਨਾਲ ਰੋਕਿਆ। ਆਪ ਦੇਖ ਸਕਦੇ ਹੋ ਕੂੜਾ ਹਲੇ ਵੀ ਨੁਕਰਾਂ 'ਚ ਲੱਗਿਆ। ਓਏ ਮੇਰੇ ਵਾਲੇ ਤੋਂ ਬਣਾ ਦਿਓ 0 ਹੋਈ ਉੱਤੇ ਕਰ ਦੇ। 0.5 ਤੋਂ ਬਣਾ ਦੇਣਾ। ਹਾਂ 0.1 ਤੋਂ ਉਹਦੇ ਤੋਂ ਬਾਅਦ ਹੀ ਛੋਟੀ ਹੈ 0.5 ਤੇ
ਲਓ ਜੀ ਆ ਗਏ ਆਪਾਂ ਬਕਾਰ ਦੇ ਡੇਰੇ ਤੇ ਅੱਗੇ ਲਾਉਂਦਾ ਭਾਈ ਹਰਿੰਦਰ ਪੁੱਲਰ। ਹਾਂਜੀ ਇਹ ਭਾਈ ਹੋਰੀ ਆਏ ਨੇ, ਤੁਸੀਂ ਇਹਨਾਂ ਦਾ ਗਾਣਾ ਸੁਣਿਆ ਹੋਣਾ ਟਿਕਟੋਕ ਤੇ ਬੜਾ ਚੱਲਿਆ ਸੀ, ਮੁੰਡੇ ਅਸੀਂ ਨਿੱਕੇ ਨਿੱਕੇ ਪਿੰਡਾਂ ਦੇ। ਆਹ ਭਾਰਾਂ ਨੇ ਲਿਖਿਆ ਸੀ, ਕਲਮ ਇਹਨਾਂ ਦੀ ਬਹੁਤ ਵਧੀਆ ਹੈ ਤੇ ਆਪ ਹੀ ਥੋੜੇ ਜਿਹੇ ਭਾਰੇ ਨੇ ਬਸ। ਮੈਂ ਵੇਖੀ, ਮੈਂ ਕਿਹਾ ਆਂਦੇ ਸਾਰੀ ਸਲਾਹ ਦੇਣੀ ਭਰਾਵਾ ਗਾਣਾ ਛੱਡ ਦੇ। ਚਲੋ ਬਹੁਤ ਵਧੀਆ ਕੰਮ ਆ। ਬੈਠੋ ਭਾਈ। ਭੁੱਲਰ ਸਾਹਿਬ ਆ ਜਾਓ। ਲਾਗੇ ਪੱਖੇ ਤੋਂ ਮੱਖੀਆਂ ਬਾਲੀਆਂ ਭਾਈ ਇੱਥੇ। ਵਿੱਚ ਬੈਠਾ ਰਹਿਣਾ। ਅੱਧਾ ਕਰੀਅਰ ਤਾਂ ਸਾਲਾ ਇੰਟਰਨੈਟ ਰੋਕੀ ਬੈਠਾ ਕੀ ਕਰਦਾ ਵੀਡੀਓ ਚ ਹੁਣ? ਹੈ ਅਵੇ ਇੱਥੋਂ ਰਿਕਾਰਡ ਕਰਦਾ ਹੈ, ਉਹ ਪੁਲ ਤੇ ਜਾ ਕੇ ਚੜਾ ਕੇ ਆਉਂਦਾ ਨੇੜੇ ਤੇ ਟੈਂਕੀ ਨਹੀਂ ਹੁੰਦੀ ਸੀ ਕਰੇ। ਭਾਈ ਤੁਸੀਂ ਇਹ ਸ਼ੁਕਰ ਕਰੋ ਕਿ ਉਹ ਗੇਟ ਤੋਂ ਵਾਲੀ ਗੱਲ ਹੀ ਨਹੀਂ। ਬਾਹਰ ਆ ਜਾਂਦੇ ਨੇ। ਹਾਂਜੀ ਸਹੀ ਗੱਲ ਆ ਭੁੱਲਰ ਸਾਹਿਬ ਤੁਹਾਡੀ ਉਹ ਹੈ ਹਾਂ ਕੋਈ ਫਰਕ ਵਾਲੀ ਗੱਲ ਹੀ ਨਹੀਂ। ਲੋ ਜੀ ਉਸਤਾਦ ਜੀ ਪੰਜਾਬ ਸੇਮ ਉਂਜੀ ਆ। ਲੋਕੀ ਜਿਹੜੇ ਉਧਰੋਂ ਹੁਣ ਅਸੀਂ ਇੰਡੀਆ ਚ ਆਏ ਸੀ, ਮੇਰਾ ਦਾਦਾ 47 ਵੇਲੇ, ਤੇ ਸਾਨੂੰ ਉਹ ਬੋਲਦੇ ਹੁੰਦੇ ਸੀ। ਅਸੀਂ ਕੁਝ ਲਫ਼ਜ਼ ਐਸੇ ਨੇ ਜਿਹੜੇ ਸਕੂਲਾਂ 'ਚ ਜਾਜਾਂ ਮਾਸਟਰਾਂ ਦੀ ਉਰਦੂ ਸੁਣ ਨਾ ਵਿੱਚੋਂ ਮਿਸ ਕਰ ਜਾਂਦੇ ਆ, ਨਹੀਂ ਤੇ ਸੇਮ ਪੰਜਾਬੀ ਬੋਲੀ ਹੋਈ ਆ। ਜਿਵੇਂ ਅਸੀਂ ਕਹਿੰਦੇ ਇੱਕ ਵਾਰ ਕਰ ਦੋ, ਤੁਸੀਂ ਕਹਿੰਦੇ ਹੋ ਕੇਰਾਂ ਕਰ ਦੇ। ਸਾਡਾ ਦਾਦਾ ਵੀ ਇੰਝ ਹੀ ਕਹਿੰਦਾ ਹੁੰਦਾ ਸੀ। ਹਾਂ ਤੇ ਬੋਲੀ ਉਹੀ ਬੋਲਦੇ ਸੀ। ਫਿਰ ਅਸੀਂ ਸਕੂਲਾਂ 'ਚ ਜਾ ਕੇ, ਕਾਲਜਾਂ 'ਚ ਜਾ ਕੇ ਉਰਦੂ ਸਿੱਖ ਕੇ ਕੁਝ ਲਫ਼ਜ਼ ਮਿਸ ਕਰ ਗਏ ਆ। ਸਾਡੀ ਪੰਜਾਬੀ ਦੇ ਵਿੱਚ ਕੁਝ ਪਿੰਡਾਂ ਵਾਲਿਆਂ ਦੀ ਲੈਂਗੁਏਜ ਹਲੇ ਵੀ ਉਹੀ ਆ। ਬਾਕੀ ਕੁਝ ਤੁਸੀਂ ਕੁਝ ਹੁਣ ਭੁੱਲ ਜਾਓਗੇ ਵਿਆਹੇ ਗਏ ਜੀ। ਨਹੀਂ, ਮੇਰੇ ਘਰ ਵਾਲੀ ਵੀ ਪਿੰਡ ਵਾਲੀ ਹੈ। ਹੈਲੋ ਇਸ ਤੋਂ 2 ਮਿੰਟ ਉੱਤੇ ਹੋ ਗਏ, ਇਸ ਤੋਂ ਪਹਿਲਾਂ ਕਿ ਇਫਤਾਰੀ ਮੱਖੀਆਂ ਕਰ ਜਾ ਆ ਸਾਡੇ ਬੰਦੇ ਦੀ ਇਫਤਾਰੀ ਆ। ਪਹਿਲਾਂ ਇਹਨਾਂ ਦਾ ਰੋਜ਼ਾ ਖੁੱਲਣਾ। ਆਓ ਕਿਰਾ ਕੰਮ ਤੇ ਲੱਗ ਗਏ ਕੀ ਬਾਤ ਆ ਯਾਰ। ਭਾਈ ਬੈਠੋ। ਜਿਹੜੇ ਸਮੋਸੇ ਆ ਨਾ, ਇਹਨਾਂ ਨੂੰ ਦੇਖ ਕੇ ਕੰਮ ਸਫਲ ਹੋ ਗਿਆ। ਵੀ ਖੇਡਣ ਚਲੇ ਗਏ ਜੀ, ਦੂਰ ਚਲੇ ਗਏ ਪਿੰਡੋਂ ਵੀ। ਪਿੰਡ ਦੇ ਨਾ ਦੇਖਣਾ ਨਾ ਵੀ ਖੇਡ ਕਿਹੜਾ ਜਿੱਤਣਾ। ਪੱਖਾ ਘੋਰ ਲਿਆ ਤੇ ਮੈਂ ਹਜੇ ਕੱਪੜੇ ਕੁਪੜੇ ਲਾ ਕੇ ਜਦੋਂ ਆਦੇ ਭੇਜ ਚ ਪਹਿਲੀ ਕੌਡੀ ਪਾਉਣ ਗਿਆ, ਉਹ ਕਮੈਂਟਰੀ ਵਾਲਾ ਪੁਰਾਣਾ ਜਿਹਾ ਸੀਗਾ, ਤੇ ਉਹ ਕਹਿੰਦਾ ਆਹ ਨਿਰੇ ਸਮੋਸੇ ਆ ਗਏ। ਚਲੋ ਉਹਨੂੰ ਫੜ ਲਿਆ। ਉਹ ਦੂਜੀ ਵਾਰ ਫੇਰ ਗਿਆ ਤੇ ਮੁੰਡਾ ਤੇਜ਼ ਸੀ ਵਾਵਾ, ਉਹਨੇ ਫੇਰ ਫੜ ਲਿਆ। ਮੈਂ ਤਾਂ ਛੱਡ ਦੇ। ਉਹ ਮਾਂ ਦਾ ਪੁੱਤ ਮੂਹਰੇ ਹੋ ਗਿਆ ਨਾ, ਥੱਪੀਆਂ ਮਾਰਨ ਲੱਗ ਗਿਆ। ਮੈਂ ਗੱਲ ਸੁਣ, ਤੂੰ ਬਾਜੇ ਵਾਲਾ ਹਰਜੀਤ ਨਹੀਂ ਫੜ ਲਿਆ, ਮੇਰੇ ਵਰਗਾ ਪੱਠੇ ਵੱਢ ਦੂੰਗਾ ਹੋ ਜਾ। ਮੈਂ ਥੱਪੀਆਂ ਮਰੀ ਜਾਂਦਾ, ਫਿਰ ਤੂੰ ਬਹੁਤ ਸਾਊਂਡ ਰੇਟਰ ਫੜ ਲਿਆ। ਤੇ ਉਹ ਯਾ ਤੂੰ ਹੋ ਜਾ, ਮੈਂ ਆ। ਚਲੋ ਵੀ ਪਾਓ ਘਰ ਭਾਈ ਲੈ ਵੀ ਹੁਣ ਹੋਵੇ ਉਹਦਾ ਸਮਾਨ ਦੇ ਤੁਹਾਡੇ ਉੱਥੇ ਇੰਡੀਆ ਨਹੀਂ ਆ। ਇਹ ਮੱਛੀ ਦਾ ਫਰਕ ਆ ਜੀ। ਅਸੀਂ ਉਧਰੋਂ ਹੀ ਛੱਡੀਆਂ ਨੇ ਸਾਡੀ ਇਹਦੇ ਵਿੱਚ ਸਾਡਾ ਹੱਥ ਓਏ ਕੋਈ ਹੋਰ ਨਹੀਂ ਜਾਉਂਦਾ ਤਾਂ ਬੰਦਾ ਕਹਿੰਦਾ ਕਿ ਇੰਡੀਆ ਦਾ ਮਜ਼ਾ ਲੈ ਖਤਮ ਹੋ ਯਾਰ ਇਹ ਟੋਪ ਲਿਆਣਾ ਭਾਈ ਆ ਬੰਦਾ ਵਿਆਹ ਆਉਂਦਾ ਕੋਈ ਨਾ ਕੋਈ ਲੱਛਣ ਰਹਿ ਜਾਂਦਾ। ਆਹ ਘੜੀ ਦੱਸੀ ਜਾਂਦੀ ਵਿਆਹ ਯਾਰ ਨਾ ਦੁੱਧ ਕਿਹੜਾ ਵਾ ਚੁਗਲੀ ਮਾਰਦੀ ਪਈ ਹੈ। ਅੱਛਾ ਆਈ ਹੁਣ 4-5 ਦੀ ਸਮਾਨ ਵੀ ਇਸੇ ਹੱਥ ਨਾਲ ਫੜਾਇਆ ਨਾ। ਅੱਛਾ ਸਾਈ ਤੁਹਾਡਾ ਵਿਆਹ ਹੋਇਆ? ਉਹ ਵਿਆਹ ਸੀ ਨਾ ਮੁੰਡੇ ਦਾ, ਉਹਨਾਂ ਨੇ ਸੋਨੇ ਦੀ ਚੇਨ ਪਾਤੀ। ਉਹ ਐਵੇਂ ਕਰੀ ਜਾਵੇ, ਮਾਂ ਵਟਾਉਂਗੇ ਨਾ, ਆ ਕੁਰਸੀ ਫੜੀ, ਆਓ ਉਹਨਾਂ ਨੂੰ ਸਾਲਣ ਨਹੀਂ, ਆਓ ਤੇਰੇ ਲਈ ਕੁਰਸੀ ਫੜ ਲਿਆ। ਇੱਕ ਗੱਲ ਤੋਂ ਭਾਈਆਂ ਦੀ ਗੱਲ, ਮੁੰਡੇ ਵਿਆਹ ਤੋਂ ਬਾਅਦ ਕਿਹੜੀਆਂ ਕੁਰਸੀਆਂ ਫੜੀਆਂ ਜਾਂਦੀਆਂ? ਲਿਆ ਅੰਦਲਾ ਪੁੱਤਰ ਇੱਧਰ ਲਿਆ। ਮੈਨੂੰ ਐ ਕਰੋ ਇੱਕ ਤਸੱਲੀ ਨਾਲ ਬਹਿ ਕੇ ਤੂੰ ਵੀ ਖਾ ਲਾ ਭਰਾਵਾ, ਆਪਣੇ ਮੋਬਾਈਲ ਤੇ ਆਪਣੇ ਸਾਰਾ ਜਿੰਨੀ ਮਰਜ਼ੀ ਬਣਾਈ ਚੱਲਾਂਗੇ। ਇੱਕ ਵਾਰੀ ਤਸੱਲੀ ਨਾਲ ਨਿਬੇੜੋ ਕੰਮ ਨਾ ਹੋਏ। ਅੱਛਾ ਜੀ। ਸਵੇਰ ਦਾ ਸਾਡਾ ਰੋਜ਼ਾ ਚੱਲ ਰਿਹਾ, ਹੁਣ ਖੋਲਿਆ ਜਾਂਦਾ। ਤੁਸੀਂ ਇਹਨਾਂ ਨੂੰ ਕੀ ਮਾੜੀਆਂ ਮੋਟੀਆਂ ਸਮਝਦੇ ਹੋ? ਭਾਈ ਪਿੰਡ ਕਿਹੜਾ ਆਪਣਾ? ਅੰਜੇ ਇੱਧਰ ਲਿਆ ਪਤਾ ਲੱਗੇ ਵੀ ਉਹ ਨਹੀਂ ਮੰਨਣਾ। ਕਿੰਨੇ ਦਿਨ ਹੋ ਗਏ ਵਿਆਹ ਨੂੰ? ਵਿਆਹ ਨੂੰ 20 ਤਰੀਕ ਨੂੰ 20 ਦਿਨ। ਜਲਦੀ ਨੇ ਚਾਹ ਪੀਣੀ, ਚਾਹ ਮੰਗਵਾ ਲਾ। ਆਹ ਮੇਰਾ ਬੇਟਾ ਇਹ ਸਮੀਹ ਮੇਰੀ ਇੱਕ ਵੀਡੀਓ ਬਣਾ। ਆਨੰਦ ਬੜਾ ਵੱਜਿਆ। ਅਸਲ ਆ ਕੰਮ ਹੀ ਕਰਨਾ ਸੀ ਨਾ ਆਪਾਂ ਜਿਹੜਾ ਕਰੀ ਜਾਂਦੇ ਆ। ਨਹੀਂ ਭਾਵਾ ਪਿਛਲੀ ਆ ਕੇ ਕੁਝ ਨਹੀਂ ਆਪਣੀ ਇਹ ਸੀ ਪਿੰਡਾਂ ਦੀ ਆਈ ਲੱਗ ਗਿਆ ਨਾ।
ਮੱਥਾ ਟੇਕ ਕੇ ਸਿੱਧਾ ਸਿੱਧਾ ਰੋਡ ਤੋਂ ਰੋਡ ਲੰਘ ਜਾਂਦੇ ਉਹਦਾ ਆਨੰਦ ਲੈ ਬਣਾ ਲਾਂਗੇ। ਹੁਣ ਆਪਾਂ ਗੁਰੂ ਘਰਾਂ 'ਚ ਵੀ ਜਾ ਰਹੇ ਆ, ਗੁਰੂ ਨਾਲ ਮੱਥਾ ਵੀ ਟੇਕ ਰਹੇ ਆ, ਦੋਸਤਾਂ ਨੂੰ ਵੀ ਮਿਲ ਰਹੇ ਆ, ਸਾਰੇ ਥਾਵਾਂ ਤੇ ਪਹੁੰਚ ਰਹੇ ਆ ਨਾ। ਗਰਾਊਂਡ ਤੇ ਅਸਲ 'ਚ ਆਉਣ ਦਾ ਆ ਮਕਸਦ ਗਰਾਊਂਡ ਤੇ ਆਉਣ ਦਾ। ਜੇ ਹੁਣ ਮੋਟਰਵੇ ਦੇ ਉੱਤੋਂ ਦੀ ਲੰਘ ਕੇ ਨਨਕਾਣਾ ਸਾਹਿਬ ਤੋਂ ਸਿੱਧਾ ਲਾਹੌਰ ਮੁੜ ਜਾਣਾ ਤਾਂ ਫੇਰ ਤਾਂ ਨਹੀਂ ਨਾ।